ਜੀ। ਅਗਲੀ ਖਬਰ ਵੱਲ ਚਲੀਏ। ਸਊਦੀ ਅਰੇਬੀਆ ਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਪਹੁੰਚ ਰਹੇ ਆ। ਸੋ ਸਾਊਦੀ ਅਰੇਬੀਆ ਦੇ ਡਿਸੈਂਡੈਂਟ ਜੋ ਹੈਗੇ ਆ, ਜੋ ਉੱਥੇ ਦੀ ਸਰਕਾਰ ਨੂੰ ਪਸੰਦ ਨਹੀਂ ਕਰਦੇ, ਉਹ ਕਾਫੀ ਕ੍ਰਿਟੀਸਾਈਜ਼ ਕਰ ਰਹੇ ਆ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਦਾ। ਖਾਸ ਕਰਕੇ ਜੋ ਪੱਤਰਕਾਰ ਖਸ਼ੋਗੀ, ਜੋ ਅਮਰੀਕਾ ਦਾ ਪਰਮਾਨੈਂਟ ਰੈਜ਼ੀਡੈਂਟ ਸੀ, ਜਿਸ ਦਾ ਟਰਕੀ ਦੇ ਵਿੱਚ ਸਾਊਦੀ ਅਰੇਬੀਆ ਦੀ ਐਮਬੈਸੀ ਦੇ ਵਿੱਚ ਕਤਲ ਕਰ ਦਿੱਤਾ ਸੀ ਟੋਟੇ-ਟੋਟੇ ਕਰਕੇ। ਤੇ ਉਸਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਨੂੰ ਸਾਊਦੀ ਅਰੇਬੀਆ ਨਾਲ ਮਿਲਣਾ ਨਹੀਂ ਚਾਹੀਦਾ ਸੀ। ਪਰ ਦੇਖਦੇ ਆ ਨਾ ਵੀ ਜਿੱਦਾਂ ਜਿੱਥੇ ਵੀ ਪੈਸੇ ਦੀ ਜ਼ਰੂਰਤ ਹੁੰਦੀ ਆ, ਬਿਜ਼ਨਸ ਦੀ ਜ਼ਰੂਰਤ ਆ, ਹੁਣ ਗੈਸ ਦੀ ਜ਼ਰੂਰਤ ਆ, ਤੇ ਇਹ ਸਾਰਾ ਕੁਝ ਭੁਲਾ ਕੇ ਜੋ ਬਾਈਡਨ ਹੁਣੀ ਪ੍ਰੈਜ਼ੀਡੈਂਟ ਉੱਥੇ ਪਹੁੰਚ ਗਏ ਹੈਗੇ ਆ। ਹਾਲਾਂਕਿ ਇਹਨਾਂ ਨੇ ਬਹੁਤ ਜ਼ਿਆਦਾ ਵਿਰੋਧ ਕੀਤਾ ਸੀ ਪਿਛਲੇ ਸਾਲਾਂ ਦੇ ਦੌਰਾਨ, ਜਦੋਂ ਜਰਨਲਿਸਟ ਜਿਹੜਾ ਹੈਗਾ ਜਮਾਲ ਖਸ਼ੋਗੀ, ਉਹਦਾ ਕਤਲ ਕੀਤਾ ਗਿਆ ਸੀ। ਸੋ ਪਹਿਲਾਂ ਪ੍ਰੈਜ਼ੀਡੈਂਟ ਇਜ਼ਰਾਈਲ ਦੇ ਵਿੱਚ ਪਹੁੰਚੇ, ਉਸ ਤੋਂ ਬਾਅਦ ਪੈਲਸਤੀਨੀਅਨ ਪ੍ਰੈਜ਼ੀਡੈਂਟ ਨੂੰ ਮਿਲੇ, ਤੇ ਹੁਣ ਉਹ ਸਾਊਦੀ ਅਰੇਬੀਆ ਦੇ ਜਿਹੜੇ ਕਿੰਗ ਹੈਗੇ ਆ, ਉਹਨਾਂ ਨੂੰ ਮਿਲਣ ਜਾ ਰਹੇ ਹੈਗੇ ਆ। ਅਬਦੁੱਲਾ ਅਲਾਉਦ ਇੱਕ ਯੂਐਸ ਬੇਸਡ ਲੀਡਰ ਹੈਗਾ ਨੈਸ਼ਨਲ ਅਸੈਂਬਲੀ ਪਾਰਟੀ ਦਾ, ਜੋ ਕਿ ਆਪੋਜੀਸ਼ਨ ਗਰੁੱਪ ਆ ਸਾਊਦੀ ਅਰੇਬੀਆ ਕਰਾਊਨ ਪ੍ਰਿੰਸ ਦੇ। ਉਹਨਾਂ ਨੇ ਇਹ ਕਿਹਾ ਵੀ ਸਾਨੂੰ ਬਿਟਰੇ ਕੀਤਾ ਗਿਆ ਹੈਗਾ ਆ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ। ਕਹਿੰਦੇ ਪਈ ਵਿਮਨ ਰਾਈਟਸ ਐਕਟਿਵਿਸਟ, ਸੀਆਈਏ, ਸਾਰਿਆਂ ਨੂੰ ਪਤਾ ਆ ਵੀ ਜਮਾਲ ਖਸ਼ੋਗੀ ਦਾ ਕਤਲ, ਉੱਥੇ ਦਾ ਜੋ ਰਾਜਾ ਹੈਗਾ, ਕਿੰਗ ਆ, ਉਹ ਸ਼ਰੇਆਮ ਸਿੱਧਾ ਹੀ ਉਹਦੇ ਵਿੱਚ ਇਨਵੋਲਵ ਸੀ, ਕਿਉਂਕਿ ਜਮਾਲ ਖਸ਼ੋਗੀ ਸਾਊਦੀ ਅਰੇਬੀਆ ਦੇ ਵਿੱਚ ਜੋ ਗਲਤ ਹੋ ਰਿਹਾ ਉਸ ਨੂੰ ਐਕਸਪੋਜ਼ ਕਰਦਾ ਸੀ। ਉਸ ਦੀ ਇੱਕ ਜੋ ਫਿਆਂਸੀ ਵੀ ਸੀ, ਉਸਨੇ ਵੀ ਕਾਫੀ ਵਿਰੋਧ ਕੀਤਾ ਹੈਗਾ। ਹੁਣ ਆਇਲ ਕ੍ਰਾਈਸਿਸ ਨੂੰ ਲੈ ਕੇ ਪ੍ਰੈਜ਼ੀਡੈਂਟ ਬਾਈਡਨ ਸਾਊਦੀ ਅਰੇਬੀਆ ਤੋਂ ਮੰਗ ਕਰਨਗੇ ਵੀ ਤੁਸੀਂ ਜਿਹੜੀ ਆਇਲ ਦੀ ਪ੍ਰੋਡਕਸ਼ਨ ਆ, ਉਸ ਨੂੰ ਵਧਾਇਆ ਜਾਵੇ। ਜੀ, ਉਹ ਕਹਿੰਦੇ ਆ ਵੀ ਤੇਲ ਜ਼ਿਆਦਾ ਕੱਢੋ ਤੇ ਸਾਨੂੰ ਜਿਹੜਾ ਉਹ ਨਾਲ ਦੇ ਨਾਲ ਦਿਓ, ਤਾਂ ਜੋ ਇੱਥੇ ਤੇਲ ਦੀਆਂ ਕੀਮਤਾਂ ਜਿਹੜੀਆਂ ਉਹ ਘਟਣ। ਇੱਥੇ ਜਿਹੜੇ ਤੇਲ ਦੇ ਨਾਲ ਸੰਬੰਧਿਤ ਲੋਕ ਆ, ਉਹ ਕਹਿੰਦੇ ਵੀ ਸਾਨੂੰ ਤੇ ਇਹ ਨਹੀਂ ਸਮਝ ਆਉਂਦੀ ਵੀ ਇੰਨੀ ਦੂਰ ਜਾ ਕੇ ਤੇਲ ਮੰਗਣ ਦੀ ਥਾਂ ਤੇ ਤੁਸੀਂ ਅਮਰੀਕਾ ਦੇ ਵਿੱਚ ਤੇਲ ਵੱਧ ਕਿਉਂ ਜਿਹੜਾ ਉਹ ਨਹੀਂ ਕੱਢ ਰਹੇ ਹੈਗੇ। ਇਸੇ ਹੀ ਜਿਹੜੀ ਹਰਜੋਤ ਸਿੰਘ ਜੀ, ਇਹਨਾਂ ਦੀ ਜਿਹੜਾ ਦੌਰਾ ਚੱਲ ਰਿਹਾ ਆ ਬਾਈਡਨ ਹੁਣਾਂ ਦਾ, ਉਸ ਦੌਰਾਨ ਇਹਨਾਂ ਨੇ ਪੈਲਸਤੀਨੀਅਨਜ਼ ਨੂੰ ਮਦਦ ਦੇਣ ਵਾਲੀ ਟਰੰਪ ਹੁਣਾਂ ਦੀ ਪਾਲਿਸੀ ਜਿਹੜੀ ਉਹਨਾਂ ਨੇ ਰੋਕੀ ਹੋਈ ਸੀ ਵੀ ਮਦਦ ਰੋਕ ਦਿਓ ਪੈਲਸਤੀਨ ਨੂੰ, ਉਸਨੂੰ ਰਿਵਰਸ ਕਰਨ ਦੀ ਗੱਲ ਆਖੀ ਆ। ਨਾਲ ਹੀ ਕਹਿੰਦੇ ਵੀ ਉੱਥੇ ਮੰਗ ਸੀਗੀ, ਕਿਉਂਕਿ ਆਪਾਂ ਨੂੰ ਪਤਾ ਹੈ ਵੀ ਜਿਊਜ਼ ਦਾ ਤੇ ਇਜ਼ਰਾਈਲੀਜ਼ ਦਾ ਲੌਬੀ ਬਹੁਤ ਸਟਰੋਂਗ। ਉਹ ਕਹਿੰਦੇ ਵੀ ਜਿਹੜੇ ਫੈਲਸਤੀਨੀਆਂ ਦੇ ਦੁਆਰਾ ਉਹਨਾਂ ਦੇ ਸ਼ਬਦਾਂ ਦੇ ਅਨੁਸਾਰ ਵੀ ਇਜ਼ਰਾਈਲੀਆਂ ਦੇ ਖਿਲਾਫ ਉਹ ਟੈਰਰ ਵੇਵ, ਅੱਤਵਾਦ ਦੀ ਜਿਹੜੀ ਵੇਵ ਚਲਾਈ ਹੋਈ ਆ, ਉਸ ਨੂੰ ਵੀ ਇਹਨਾਂ ਨੇ ਨਿੰਦਾ ਕਰਨ ਤੋਂ ਗਰੇਜ ਕੀਤਾ ਆ। ਉਹ ਪਿੱਛੇ ਜਿਹੜੇ ਹੋ ਰਹੇ ਆ, ਉਹਨਾਂ ਨੇ ਉਸ ਦੀ ਨਿੰਦਾ ਨਹੀਂ ਕੀਤੀ ਹੈਗੀ। ਸੋ ਇਹ ਉੱਥੇ ਜਿਹੜੇ ਪੈਲਸਤੀਨ ਦੇ ਪ੍ਰੈਜ਼ੀਡੈਂਟ ਅਬਾਸ ਹੈਗੇ ਨੇ, ਉਹਨਾਂ ਦੇ ਨਾਲ ਵੀ ਮੁਲਾਕਾਤ ਕੀਤੀ ਆ। ਉੱਥੇ ਉਹਨਾਂ ਨੇ ਇਹ ਵਚਨਬੱਧਤਾ ਆਪਣੀ ਫੇਰ ਨਿਭਾਈ ਆ, ਜ਼ੋਰ ਦੇ ਕੇ ਕਿਹਾ ਆ ਵੀ 2 ਮੁਲਕਾਂ ਦਾ ਜਿਹੜਾ ਸਲਿਊਸ਼ਨ ਆ, ਉਸ ਦੇ ਲਈ ਕਮਿਟਮੈਂਟ ਇਹਨਾਂ ਨੇ ਦਿੱਤੀ ਆ। ਹੁਣ ਤੁਸੀਂ ਜੇ ਅਮਰੀਕੀ ਮੀਡੀਆ ਦੇਖੋ ਤਾਂ ਵੈਸਟ ਬੈਂਕ ਨੂੰ ਹੁਣ ਆਕੂਪਾਈਡ ਵੈਸਟ ਬੈਂਕ ਜਿਹੜਾ ਉਹ ਕਹਿੰਦੇ ਆ, ਉਹ ਮਕਸਦ ਇਹੀ ਵੀ ਉਹ ਹੈ ਇਜ਼ਰਾਈਲ ਦਾ, ਤੇ ਰਹਿ ਜਿਹੜੇ ਉੱਥੇ ਪੈਲਸਤੀਨੀਆਂ ਨੇ ਉਸ ਦੇ ਉੱਤੇ ਰਹਿ ਰਹੇ ਹੈਗੇ ਆ। ਸੋ ਹੁਣ ਦੇਖੋ ਕੀ ਬਣਦਾ ਆ। ਉਧਰ ਈਰਾਨ ਦੇ ਮਿਲਟਰੀ ਸਪੋਕਸਪਰਸਨ ਨੇ ਧਮਕੀ ਦੇ ਛੱਡੀ ਆ ਵੀ ਬਾਈਡਨ ਹੁਣਾਂ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ, ਇਸ ਦੀ ਕੀਮਤ ਅਦਾ ਕਰਨੀ ਪਊਗੀ। ਜਦ ਉਹਨੇ ਕਿਹਾ ਵੀ ਜਿਹੜੀ ਫੋਰਸ ਆ, ਪਰ ਉਹ ਅਖੀਰਲੇ ਤੌਰ ਦੇ ਉੱਤੇ ਜਿਹੜੀ ਉਹ ਵਰਤਣਗੇ, ਲਾਸਟ ਰਿਜ਼ੋਰਟ ਦੇ ਵਜੋਂ ਉਹ ਹੋਵੇਗੀ। ਸੋ ਯੂਐਸ ਦੇ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ, ਇਜ਼ਰਾਈਲੀ ਜਿਹੜੇ ਮਿਲਟਰੀ ਸਪੋਕਸਪਰਸਨ ਆ ਸਕਾਰਚੀ ਜਿਹੜੇ ਆ, ਉਹਨਾਂ ਨੇ ਇਸ ਤਰੀਕੇ ਦਾ ਜਿਹੜਾ ਉਹ ਬਿਆਨ ਦਿੱਤਾ ਹੈਗਾ ਆ।